दर्शकों ब्रेक तो बाद तुहाडा स्वागत है जी। डॉक्टर साहब साडे कोल पहली ईमेल आई है, नो ईमेल नहीं आई कि साडे कोल कमेंट आया है साडी दुश्मन दे किसानां नूं जड़ों खत्म करन लई प्रोपोगंडा वाली वीडियो ते ये कमेंट भेजिया है सानू वीर गुरिंदर सिंह जी ने। ये लिखदे हन, सही किया खालसा जी, आम लोकां नूं तां कुछ पता ही नहीं कि उन्हां नाल की हो रहा है, किवें RSS ने बादल नूं अपनी कठपुतली बना के रखिया है ते अंत च सिखां नूं गुरबानी अते गुरु साहब नालों तोड़न दी साजिश है ते फिर सिखां नूं भारती हिंदुआं दा गुलाम बनाउण दी हसरत। पर जद मैं तुहाडे वर्गे सिखां नूं देखदा हां तां मेरा विश्वास दृढ़ हुंदा है कि ਇਹ ਇੰਨਾ ਸੌਖਾ ਨਹੀਂ ਜਿੰਨਾ ਹਿੰਦੂ ਤਵੀ ਸੋਚਦੇ ਹਨ, ਕਿਉਂਕਿ ਸਾਡੇ ਕੋਲ ਤੁਹਾਡੇ ਵਰਗੇ ਸਿੱਖ ਨੇ ਜੋ ਆਮ ਸਿੱਖਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਮੈਂ ਆਖਰੀ ਦਮ ਤੱਕ ਲੜਾਂਗਾ। ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਾ ਭਰੋਸਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਔਰ ਖਾਸ ਤੌਰ ਤੇ ਜਿਹੜੇ ਇੰਟਰਨੈਟ ਤੋਂ ਵੀ ਦੇਖਦੇ ਨੇ ਵੀਡੀਓਜ਼, ਹੁਣ ਤਾਂ ਕੁਝ ਜਿਹੜੀਆਂ ਨੇ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਨੇ ਉਹ ਪਪੂਲਰ ਹੋ ਜਾਂਦੀਆਂ ਨੇ ਜੀ। ਜਿਵੇਂ ਅਸੀਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਔਰ ਕਰੰਟ ਖਾਲਿਸਤਾਨ ਸਟਰਗਲ ਦੀ ਵੀਡੀਓ 3-4 ਦਿਨਾਂ 'ਚ ਹੀ ਉਸ ਨੂੰ ਲਗਭਗ 9,500 ਲੋਕਾਂ ਨੇ YouTube ਤੇ ਦੇਖਿਆ ਸੀ। ਹਾਲਾਂਕਿ ਫੇਸਬੁੱਕ ਤੇ ਨੰਬਰ ਬਹੁਤ ਜ਼ਿਆਦਾ ਸੀ ਜੀ। ਸੋ ਇਸੇ ਤਰ੍ਹਾਂ ਇਹਨਾਂ ਦਾ ਕਮੈਂਟ ਵੀਰ ਗੁਰਿੰਦਰ ਸਿੰਘ ਜੀ ਦਾ ਵੀ ਸਾਡੀ ਉਸ ਵੀਡੀਓ ਤੇ ਹੀ ਹੈ ਜਿਹਦੇ 'ਚ ਅਸੀਂ ਦੱਸਿਆ ਸੀ ਔਰ ਹੈ ਤਾਂ ਸ਼ਾਇਦ ਅਮਨ ਧਨੋਆ ਨੇ ਲਿਖਿਆ ਸੀ ਵੀ ਕਿਵੇਂ ਪੰਜਾਬ ਦੇ ਵਿੱਚ ਇਹ ਸਿੱਖ ਕਿਸਾਨ ਉਸ ਪੱਧਰ ਤੇ ਪੁਸ਼ ਕੀਤੇ ਜਾ ਰਹੇ ਨੇ ਤਾਂ ਕਿ ਉਹ ਬਿਲਕੁਲ ਜ਼ਮੀਨਾਂ ਵੇਚ ਦੇਣ, ਛੱਡ ਦੇਣ, ਦੌੜ ਜਾਣ। ਉਹਨਾਂ ਦੇ ਬੱਚੇ ਤਾਂ ਪਹਿਲਾਂ ਹੀ ਦੌੜ ਰਹੇ ਨੇ ਬਾਹਰ ਨੂੰ ਔਰ ਉੱਥੇ ਉਹ ਲਿਆ ਕੇ ਫਿਰ ਯੂਪੀ ਬਿਹਾਰ ਦੇ ਬਈਏ ਵਸਾ ਕੇ ਤੇ ਪੂਰਬੀ ਦੱਖਣੀਆਂ ਦਾ ਜਿਹੜਾ ਡ੍ਰੀਮ ਰਿਹਾ ਕਿ ਵੀ ਪੰਜਾਬ ਨੂੰ ਜਿਹੜਾ ਉਹ ਆਪਣੇ ਕਬਜ਼ੇ 'ਚ ਕਰਨਾ। ਔਰ ਕਦੇ ਮਰਾਠਿਆਂ ਨੇ ਵੀ ਇਹ ਡ੍ਰੀਮ ਪਾਲਿਆ ਸੀ, ਬੇਸ਼ੱਕ ਉਸ ਦਾ ਜ਼ਿਕਰ ਸਾਡੇ ਬਹੁਤ ਘੱਟ ਹੁੰਦਾ ਲੇਕਿਨ ਪੰਜਾਬ ਦੀਆਂ ਲੋਕ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਹੱਠੇ ਜਿਨ੍ਹਾਂ ਵਸਦੇ ਵੀ ਪੱਟੇ ਜੀ। ਔਰ ਉਹਨਾਂ ਨੇ ਲਾਹੌਰ ਵੀ 1.5 ਸਾਲ ਹੋ ਰਹੇ ਭਾਵੇਂ ਪਹਿਲਾਂ ਸਿੱਖਾਂ ਦੇ ਨਾਲ ਜੁਆਇਨ ਕਰਕੇ, ਔਰ ਉਹਨਾਂ ਨੂੰ ਜਦੋਂ ਅਸੀਂ ਪਟਿਆਲੇ ਵਾਲਿਆਂ ਦਾ ਗਦਾਰੀਆਂ ਦਾ ਇਤਿਹਾਸ ਬਿਆਨਦੇ ਤੇ ਕਿਤੇ ਕਿਤੇ ਤੁਹਾਨੂੰ ਸਪਾਰਕ ਮਿਲਦੀ ਹੈ ਪੋਜ਼ਿਟਿਵਨੈਸ ਦੀ ਵੀ ਕਿ ਰਾਣੀ ਸਾਹਿਬ ਕੌਰ ਪਟਿਆਲਾ ਨੇ ਜਦੋਂ ਕਿ ਬਹੁਤੇ ਉਹਨਾਂ ਦੇ ਫੌਜੀ ਅਫਸਰ ਜਾਂ ਦੂਜੇ ਗਿਵਨ ਕਰ ਗਏ ਸੀ ਤੇ ਉਹਨੇ ਆ ਕੇ, ਉਹਦਾ ਭਰਾ ਛੋਟਾ ਸੀ, ਮਾਈਨਰ ਸੀ ਜਾਂ ਡਰਾਕਲ ਸੀ, ਉਹ ਵਿਆਹੀ ਹੋਈ ਸੀ, ਉਹ ਆਈ, ਉਹਨੇ ਆ ਕੇ ਕਮਾਂਡ ਕੀਤੀ ਫੌਜ ਦੀ ਔਰ ਉਹਨੇ ਰਾਤ ਸੁੱਤੇ ਪਏ ਮਰਾਠਿਆਂ ਦੇ ਜਿਹੜੇ ਆ ਉਹ ਕੈਂਪਾਂ ਤੇ ਹਮਲਾ ਕਰਕੇ ਉਹਨਾਂ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ ਸੀ। ਫਿਰ ਉਹਨਾਂ ਪੰਜਾਬ ਵੱਲ ਮੂੰਹ ਨਹੀਂ ਕੀਤਾ। ਸੋ ਇਹ ਇਹਨਾਂ ਦਾ ਡ੍ਰੀਮ ਰਿਹਾ, ਜਿਵੇਂ ਰਸ਼ੀਅਨਸ ਦਾ ਡ੍ਰੀਮ ਹੈ ਕਿ ਵੀ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ, ਕਿ ਭਾਰਤੀ ਸਮੁੰਦਰ ਦੇ ਗਰਮ ਪਾਣੀਆਂ ਤੱਕ ਪਹੁੰਚਣਾ। ਇਵੇਂ ਇਹਨਾਂ ਪੂਰਬੀਆਂ ਦੱਖਣੀਆਂ ਦਾ ਇਹ ਰਿਹਾ ਕਿ ਉਹਨਾਂ ਨੇ ਪੰਜਾਬ ਦੇ ਉੱਤੇ ਜਿਹੜਾ ਉਹ ਆਪਣਾ ਕਬਜ਼ਾ ਜਮਾਣਾ। ਅੰਗਰੇਜ਼ਾਂ ਦੇ ਨਾਲ ਰਲ ਕੇ ਵੀ ਜਦੋਂ ਸ਼ਾਹ ਮੁਹੰਮਦ ਨੇ ਕਿਹਾ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਸੋ ਫਰੰਟ ਅਟੈਕ ਕਰਨ ਵਾਲੇ ਉਹੀ ਸੀ। ਹੁਣ ਇਹਨਾਂ ਪੂਰਬੀਆਂ ਦੱਖਣੀਆਂ ਦੇ ਕੋਲ ਤਾਂ ਪੋਲੀਟੀਕਲ ਪਾਵਰ ਹੈ। ਸੋ ਜ਼ਾਹਰ ਹੈ ਕਿ ਵੀ RSS ਦੀ ਖੇਡ ਜਿਹੜੀ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਇਹ ਗੁੰਡਾ ਕਲਚਰ ਔਰ ਮਰਡਰਸ ਗੈਂਗਸ ਔਰ ਜਿਵੇਂ ਜਿਹੜਾ ਸਕੈਂਡਲ ਮੱਧ ਪ੍ਰਦੇਸ਼ ਦਾ ਵਿਆਪਮ ਦੇ ਨਾਂ ਥੱਲੇ ਚੱਲ ਰਿਹਾ, ਕਿਵੇਂ ਇੱਕ ਤੋਂ ਬਾਅਦ ਇੱਕ ਮਰਡਰ ਇਹਨਾਂ ਨੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਈਵਨ 2 ਡੀਨ ਮੈਡੀਕਲ ਕਾਲਜ ਦੇ 2 ਸਾਲ 'ਚ ਮਾਰ ਦਿੱਤੇ। ਹੁਣ ਅੱਜ ਸ਼ਿਵਰਾਜ ਸਿੰਘ ਚੌਹਾਨ ਜਦੋਂ ਹੁਣ ਚਾਰਜ ਫਿਰ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਔਰ ਮੈਨੂੰ ਹੈਰਾਨੀ ਹੈ ਕਿ ਉਹ ਮੀਡੀਆ ਜਿਹੜਾ ਜੇ ਦਿੱਲੀ ਦੀ ਕਿਸੇ ਸੜਕ ਦੇ ਥੱਲੇ ਆ ਕੇ ਕੁੱਤਾ ਮਰ ਜਾਏ ਤੇ ਉਹ ਕੇਜਰੀਵਾਲ ਜਾਂ ਦੂਜੇ ਨੂੰ ਦੋਸ਼ ਦੇਣ ਲਈ 4-4 ਦਿਨ ਫਿਰ ਕੁੱਤਾ ਕੈਸੇ ਚਲਾ, ਦੇਖੀਏ कुत्ते ने क्या सोचा होगा, एक कमेंट्री ਉਹਦੇ ਤੇ ਹੋ ਰਹੀ ਹੈ, ਕੁੱਤੀ क्या सोच रही होगी जब कुत्ता चला गया। ਇਹ ਕਮੈਂਟਰੀਆਂ ਕਰ ਰਹੇ ਹੁੰਦੇ ਨੇ ਤੇ ਇੰਨਾ ਵੱਡਾ ਸਕੈਂਡਲ 1-2 ਚੈਨਲਸ ਨੂੰ ਛੱਡ ਕੇ, ਖਾਸ ਤੌਰ ਤੇ ਜਿਨ੍ਹਾਂ ਦਾ ਅਕਸ਼ੈ ਸਿੰਘ ਮਾਰਿਆ ਗਿਆ ਪੱਤਰਕਾਰ, ਮੀਡੀਆ ਹੀ ਜਿਹੜਾ ਉਹ ਅੱਜ ਮੈਂ ਦੇਖ ਰਿਹਾ ਸੀ ਈਵਨ BBC ਦੀਆਂ ਕੁਝ ਮੈਂ ਪੁਰਾਣੀਆਂ ਸਟੋਰੀਜ਼ ਰਿਸਰਚ ਕਰਨਾ ਉਹ ਗਾਇਬ ਕਰਤੀਆਂ ਉਹਨਾਂ ਨੇ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਇਹ ਮਾਹੌਲ ਬਣਿਆ ਕਿ ਮੀਡੀਆ ਦਾ ਹਾਲ ਤਾਂ ਉਹੀ ਹੈ ਕਿ ਇਫ they were asked to bend they are crawling, ਕਿ ਵੀ ਉਹਨਾਂ ਨੂੰ ਝੁਕਣ ਲਈ ਕਿਹਾ ਉਹ ਤਾਂ ਲੰਮੇ ਪਏ ਹੋਏ ਨੇ ਕਿਉਂਕਿ ਉਹੀ ਸਾਰਾ ਹੀ ਇਸ ਨੂੰ ਕੋਈ ਮੋਦੀ ਓਨ ਕਰਦਾ ਹੈ ਤੇ ਕੋਈ ਅੰਬਾਨੀ ਓਨ ਕਰਦਾ ਹੈ ਤੇ ਕੋਈ ਦੂਸਰਾ ਕਰਦਾ ਤੇ ਬਾਦਲ ਨੇ ਮੂੰਹ 'ਚ ਘੂੰਗਣੀਆਂ ਪਾਈਆਂ ਹੋਈਆਂ। ਬਾਦਲ ਦੇ ਮੂੰਹ ਜਾਂ ਕਿਸੇ ਅਕਾਲੀ ਲੀਡਰ ਦੇ ਮੂੰਹ ਅਜੇ ਤੱਕ ਇੱਕ ਅੱਖਰ ਨਹੀਂ ਨਿਕਲਿਆ, ਸਗੋਂ ਜਿਹੜੀ ਨੰਨੀ ਛਾਂ ਹੈ ਉਹ ਬਠਿੰਡੇ 'ਚ ਕਹਿ ਰਹੀ ਹੈ ਜਿੰਨਾ ਮੋਦੀ ਨੇ ਪੰਜਾਬ ਨੂੰ ਦਿੱਤਾ ਅੱਜ ਤੱਕ ਕਿਸੇ ਨੇ ਦਿੱਤਾ ਹੀ ਨਹੀਂ। ਹੱਦ ਹੋ ਗਈ ਹੈ ਵੀ ਤੁਸੀਂ
ਇਹ ਬੇਸ਼ਰਮੀ ਦੀ ਇਹਨੂੰ ਕਹੋ, ਸ਼ਰਮ ਸ਼ਬਦ ਵੀ ਜਿਹੜਾ ਇਹਨਾਂ ਤੋਂ ਸ਼ਰਮਸਾਰ ਹੁੰਦਾ ਹੋਣਾ, ਉਹ ਕਹਿੰਦਾ ਯਾਰ ਮੈਂ ਤਾਂ ਹੈ ਹੀ ਹੈ, ਇਹ ਮੇਰੇ ਤੋਂ ਵੀ ਬੇਸ਼ਰਮ ਨੇ, ਤਾਂ ਮੇਰੀ ਇੰਪੋਰਟੈਂਸ ਖਤਮ ਕਰ ਦਿੱਤੀ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਚਲੋ ਵੀਰ ਮਾਣ ਕਰਦਾ ਵੀ ਅਸੀਂ ਜਿਹੜਾ ਕੋਈ ਜਾਗਰੂਕਤਾ ਕਰ ਰਹੇ ਹਾਂ, ਪਰ ਮੈਂ ਸਮਝਦਾ ਹਾਂ ਵੀ ਇਹ ਗੱਲ ਸਿਰਫ ਗੱਲਾਂ ਨਾਲ ਨਹੀਂ ਬਣਨੀ ਹੈ। ਸਾਡਾ ਤਾਂ ਚਲੋ ਜਿੰਨਾ ਸਾਡੇ ਹੱਥ ਗੁਰੂ ਨੇ ਜੋ ਦਿੱਤੀ ਹੈ, ਕਲਮ ਦਿੱਤੀ ਹੈ, ਜੋ ਜਾਂ ਐਡਵੋਕੇਸੀ ਦਿੱਤੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰਨ ਦੀ, ਪਰ ਕੌਮ ਨੂੰ ਜਾਗਰੂਕ ਹੋ ਕੇ ਇਸ ਦੇ ਲਈ ਖਲੋਣਾ ਪਏਗਾ, ਲੜਨਾ ਪਏਗਾ। ਇਹ ਬਹੁਤ ਜਿਹੜੇ ਸ਼ਾਤਰ ਔਰ ਜ਼ਾਲਮ ਜਿਹੜੀ ਇਹ ਸਭਿਅਤਾ ਹੈ ਹਿੰਦੂਤਵਾਦੀ, ਉਹਨਾਂ ਨਾਲ ਸਾਡਾ ਵਾਹ ਹੈ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਮੇਘਰਾ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਪਾਕਿਸਤਾਨੀ ਮੀਡੀਆ ਵੀ ਖਾਲਿਸਤਾਨ ਦੇ ਬਾਰੇ ਫਿਕਰਮੰਦ ਹੈ। ਮੈਂ 6 ਮਹੀਨੇ ਪਹਿਲਾਂ ਇੱਕ ਪਾਕਿਸਤਾਨੀ ਟੀਵੀ ਉੱਤੇ ਦੇਖਿਆ, ਇੱਕ ਵੀਰ ਨੂੰ ਇੱਕ ਐਂਕਰ ਵੱਲੋਂ ਇੱਕ ਸਵਾਲ ਪੁੱਛਿਆ ਸੀ ਕਿ ਪਾਕਿਸਤਾਨ ਨੇ ਖਾਲਿਸਤਾਨ ਮੂਵਮੈਂਟ ਦੀ ਅੱਜ ਤੱਕ ਕੋਈ ਮਦਦ ਕੀਤੀ ਹੈ ਜਾਂ ਨਹੀਂ। ਤਾਂ ਡਾਕਟਰ ਸਾਹਿਬ ਜੀ, ਉਸ ਵੀਰ ਦਾ ਜਵਾਬ ਸੀ ਕਿ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਅੱਜ ਤੱਕ ਅਸੀਂ ਖਾਲਿਸਤਾਨ ਮੂਵਮੈਂਟ ਦੀ ਕੋਈ ਹੈਲਪ ਨਹੀਂ ਕਰ ਪਾਏ। ਤੇ ਡਾਕਟਰ ਸਾਹਿਬ, ਅੱਜ ਕੱਲ ਇੱਕ ਇੰਟਰਵਿਊ ਹੋਰ ਪਾਕਿਸਤਾਨੀ ਮੀਡੀਆ ਦਾ ਫੇਸਬੁੱਕ ਤੇ ਘੁੰਮ ਰਿਹਾ ਹੈ ਕਿ ਜਿਸ ਵਿੱਚ ਉਸ ਵੀਰ ਨੇ 1984 ਦੀ ਸ਼੍ਰੀ ਦਰਬਾਰ ਸਾਹਿਬ ਜੀ ਤੇ ਅਟੈਕ ਅਤੇ ਇੰਦਰਾ ਗਾਂਧੀ ਦਾ ਸਿੱਖਾਂ ਵੱਲੋਂ ਖਾਤਮਾ ਕਰਨ ਦਾ ਜ਼ਿਕਰ ਕੀਤਾ ਅਤੇ ਅੱਜ ਫਿਰ 31 ਸਾਲ ਬਾਅਦ ਵੀ ਸਿੱਖ ਕੌਮ ਖਾਲਿਸਤਾਨ ਦੀ ਮੰਗ ਕਰ ਰਹੇ ਹਨ। ਤੇ ਡਾਕਟਰ ਸਾਹਿਬ ਜੀ, ਉਸ ਵੀਰ ਨੂੰ ਇੰਜ ਲੱਗਿਆ ਕਿ ਖਾਲਿਸਤਾਨ ਵਾਲੇ ਪਾਕਿਸਤਾਨ ਤੋਂ ਮਦਦ ਨਾ ਮੰਗ ਲੈਣ ਤੇ ਅੱਗੋਂ ਉਹ ਵੀਰ ਕਹਿੰਦਾ ਕਿ ਪਾਕਿਸਤਾਨ ਕੋਲ ਅੱਗੇ ਹੀ ਬਹੁਤ ਸਾਰੇ ਮਸਲੇ ਹਨ, ਇਸ ਕਰਕੇ ਖਾਲਿਸਤਾਨ ਬਾਰੇ ਇੰਡੀਆ ਹੀ ਸੋਚੇ ਜਾਂ ਨਾ ਸੋਚੇ। ਡਾਕਟਰ ਸਾਹਿਬ ਜੀ, ਅਸੀਂ ਆਪਣੇ ਪਾਕਿਸਤਾਨੀ ਵੀਰ ਭੈਣਾਂ ਨੂੰ ਇੱਕ ਗੱਲ ਦੱਸਣਾ ਚਾਹਾਂਗੇ ਕਿ ਤੁਸੀਂ ਖਾਲਿਸਤਾਨ ਦੀ ਸਪੋਰਟ ਕਰੋ ਜਾਂ ਨਾ ਕਰੋ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਅਸੀਂ ਤੁਹਾਡੇ ਨਾਲ 100% ਪੱਕਾ ਵਾਅਦਾ ਕਰਦੇ ਹਾਂ ਕਿ ਖਾਲਿਸਤਾਨ ਬਣਨ ਤੋਂ ਬਾਅਦ ਤੁਹਾਡੇ ਪਾਕਿਸਤਾਨ ਦੇ 50% ਮਸਲੇ ਆਪੇ ਹੀ ਹੱਲ ਹੋ ਜਾਣਗੇ। ਇਹ ਤੁਹਾਨੂੰ ਅਸੀਂ 101% ਪੱਕਾ ਯਕੀਨ ਦਿਵਾਉਂਦੇ ਹਾਂ ਔਰ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਿੱਖ ਕੌਮ ਕਦੇ ਵੀ ਝੂਠ ਨਹੀਂ ਬੋਲਦੀ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ, ਵਿਚਾਰੇ ਲਿਖਦੇ ਨੇ ਤੇ ਉਹਨਾਂ ਦੀ ਵਾਰੀ ਆ ਗਈ ਜੀ। ਉਹਨਾਂ ਨੇ ਜਿਹੜੀ ਲਿਖਤ ਦਾ ਹਵਾਲਾ ਦਿੱਤਾ ਹੈ, ਵੈਸੇ ਇਸ ਦਾ ਨੋਟਿਸ ਅਸੀਂ ਲਿਆ ਸੀ ਪਿਛਲੇ ਦਿਨਾਂ 'ਚ, ਕਿਉਂਕਿ ਠੀਕ ਕਿਹਾ ਉਹਨਾਂ ਨੇ ਕਿ ਉੱਪਰੋਂ ਥੱਲੇ ਦੋ ਇਸ ਕਿਸਮ ਦੀਆਂ ਵੀਡੀਓਜ਼ ਜਾਂ ਡਿਸਕਸ਼ਨ ਡਾਕਟਰ ਸ਼ਾਹਿਦ ਮਸੂਦ ਪਹਿਲਾਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਸੂਮੋਟੋ ਨੋਟਿਸ 31ਵੀਂ ਘੱਲੂਘਾਰਾ ਯੂਨੀਵਰਸਿਟੀ ਦੇ ਸਬੰਧ 'ਚ ਲਿਆ ਸੀ ਜੰਮੂ ਦੇ ਹਵਾਲੇ ਨਾਲ, ਕਿ ਜੰਮੂ ਦੇ ਵਿੱਚ ਈਵਨ ਸਿੱਖਾਂ ਨੇ ਪਾਕਿਸਤਾਨ ਦੇ ਝੰਡੇ ਵੀ ਚੁੱਕੇ ਔਰ ਖਾਲਿਸਤਾਨ ਦੀ ਤਹਿਰੀਕ ਦੁਬਾਰਾ ਖੜੀ ਹੋ ਗਈ। ਔਰ ਉਹ ਬਰੀਫ ਕਰ ਰਹੇ ਸੀ ਦੂਸਰੀ ਐਂਕਰ ਕੁੜੀ ਨੂੰ ਕਿ ਜੀ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਆਲਰੇਡੀ, ਜੇ ਖਾਲਿਸਤਾਨ ਦਾ ਹੋਏਗਾ ਔਰ ਇਹ ਪਾਕਿਸਤਾਨ ਤੇ ਇਹਦਾ ਕੀ ਇੰਪੈਕਟ ਹੋਏਗਾ, ਪਾਕਿਸਤਾਨ ਦੇ ਆਪਣੇ ਮਸਲੇ ਬੜੇ ਨੇ। ਔਰ ਫਿਰ ਕੁਝ ਦਿਨਾਂ ਬਾਅਦ ਡਾਕਟਰ ਸ਼ਾਹਿਦ ਮਸੂਦ ਨੇ ਜਿਹੜਾ ਜਨਰਲ ਗੁਲ ਜਿਹੜਾ ਉਸ ਨਾਲ ਇੰਟਰਵਿਊ ਕੀਤਾ, ਉਹ ਵੀ ਲੰਬਾ ਚੌੜਾ ਇੰਟਰਵਿਊ ਸੀ। ਹਾਲਾਂ ਉਹਦੇ ਤੇ ਮੈਂ ਕਮੈਂਟ ਕੀਤਾ ਸੀ, ਉਦੋਂ ਮੈਂ ਸਾਰਾ ਇੰਟਰਵਿਊ ਦੇਖਿਆ ਨਹੀਂ ਸੀ ਹੋਇਆ। ਹਾਲਾਂ ਉਹ ਦੇਖਣ ਤੋਂ ਬਾਅਦ ਵਿੱਚ ਕੁਝ ਹੋਰ ਚੀਜ਼ਾਂ ਵੀ ਇਤਰਾਜ਼ਯੋਗ ਨੇ। ਹਾਲਾਂ ਕਿਸੇ ਨੇ ਸਾਨੂੰ ਉਹਦੇ ਤੇ ਇਹੀ ਪੁੱਛਿਆ ਸੀ ਕਿ ਜੀ ਉਹਨਾਂ ਨੇ ਜਨਰਲ ਹਮੀਦ ਗੁਲ ਨੇ ਇਹ ਕਿਹਾ ਕਿ ਜੀ ਜਨਰਲ ਸੁਬੇਗ ਸਿੰਘ ਨੇ ਅਟੈਕ ਦੇ ਲਈ ਜਿਹੜਾ ਉਹ ਪ੍ਰਵੋਕ ਕੀਤਾ ਇੰਡੀਅਨ ਗਵਰਨਮੈਂਟ ਨੂੰ, ਤਾਂ ਕਿ ਉਹ ਸਮਝਦੇ ਸੀ ਕਿ ਇਸ ਦੇ ਨਾਲ ਹੀ ਖਾਲਿਸਤਾਨ ਦੀ ਜਿਹੜੀ ਸਟਰਗਲ ਉਹ ਲੋਕਾਂ ਤੱਕ ਪਹੁੰਚੇਗੀ। ਜੀ ਅਸੀਂ ਇਹ ਸਮਝਦੇ ਹਾਂ ਵੀ ਇਹਨਾਂ ਨੇ ਠੀਕ ਕਿਹਾ ਮੇਘਰਾਜ ਸਿੰਘ ਜੀ ਨੇ ਕਿ ਵੀ ਸਾਨੂੰ ਇਹ ਸਮਝਣਾ ਪਏਗਾ ਕਿ ਪਾਕਿਸਤਾਨ ਦੇ ਹਵਾਲੇ ਨਾਲ ਉੱਥੇ ਕਿਸ ਕਿਸਮ ਦੀ ਲੀਡਰਸ਼ਿਪ ਹੈ, ਪਹਿਲੀ ਗੱਲ। ਦੂਸਰਾ, ਆਲਰੇਡੀ ਜਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ ਨੇ ਪਾਕਿਸਤਾਨ ਦੇ ਵਿੱਚ ਉਹ ਬਲੋਚਿਸਤਾਨ ਹੋਏ, ਉਹ ਖੈਬਰ ਪਖਤੂਨਵਾ ਹੋਏ ਜਾਂ ਪਾਕਿਸਤਾਨ ਦਾ ਮੇਨਲੈਂਡ ਹੋਏ, ਉਹਦੇ 'ਚ ਜਿਹੜੀਆਂ ਬਿਲਕੁਲ ਸੇਫ ਕਮਿਊਨਿਟੀਜ਼ ਸੀ ਕਦੇ ਪਾਕਿਸਤਾਨ, ਜਿਨ੍ਹਾਂ ਦੇ ਵਿੱਚ ਇਸਮਾਈਲੀ ਨੇ। ਹੁਣ ਇਸਮਾਈਲੀ ਉਹ ਨੇ, ਆਗਾਸ਼ਾਹੀ ਵੀ, ਆਗਾ ਖਾਨੀ ਵੀ ਉਹਨਾਂ ਨੂੰ ਕਹਿੰਦੇ ਨੇ, ਉਹ ਗਿਲਗਤ ਏਰੀਆ, ਬਾਲਸਤਾਨ, ਗਿਲਗਤ, ਜਿੱਥੇ ਕਿ 90% ਦੀ ਲਿਟਰੇਸੀ ਰੇਟ ਹੈ। ਜੀ ਇਹ ਜਿਹੜੇ ਨੇ ਦੋ ਤਿੰਨ ਕਮਿਊਨਿਟੀਜ਼ ਨੇ ਪਾਕਿਸਤਾਨ ਦੀ, ਜਿਵੇਂ ਪਾਰਸੀ ਨੇ ਜਾਂ ਇਹ ਇਸਮਾਈਲੀ ਨੇ, ਇਹਨਾਂ ਦਾ ਪਾਕਿਸਤਾਨ ਦੀ ਇਕਨੋਮੀ ਨੂੰ ਬੜੀ ਦੇਣ ਹੈ, ਪਾਰਸੀਆਂ ਦੀ, ਇਸਮਾਈਲੀਆਂ ਦੀ ਐਜੂਕੇਸ਼ਨ 'ਚ ਬੜੀ, ਪਰ ਇਹ ਕਦੇ ਵੀ ਪੋਲੀਟੀਕਲੀ ਉੱਥੇ ਇੰਟਰਫੀਅਰ ਨਹੀਂ ਕਰਦੇ। ਫੌਜ ਆ ਜਾਏ, ਗਵਰਨਮੈਂਟ ਆ ਜਾਏ,
ਲੇਕਿਨ ਇਹਨਾਂ ਦੇ ਉੱਤੇ ਵੀ ਅਟੈਕ ਹੋਏ, ਈਸਾਈਆਂ ਦੇ ਚਰਚਾਂ ਦੇ ਤਾਂ ਕਰਵਾਏ ਹੀ ਕਰਵਾਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਪਾਕਿਸਤਾਨ ਦੇ ਨੱਕ 'ਚ ਦਮ ਕਰਕੇ ਰੱਖਦੀ ਜੀ। ਸੁੰਨੀ ਸ਼ੀਆ ਦੇ ਹਵਾਲੇ ਨਾਲ ਤਾਂ ਕੁਝ ਉਹ ਆਪ ਵੀ ਕਰ ਲੈਂਦੇ ਨੇ, ਕੁਝ ਇਹ ਵੀ ਕਰਵਾ ਦਿੰਦੇ ਨੇ, ਪਰ ਇਹ ਨਵੇਂ ਫਰੰਟ ਇਹਨਾਂ ਨੇ ਖੋਲੇ ਨੇ। ਸੋ ਪਾਕਿਸਤਾਨ ਜਾਂ ਈਵਨ ਉਹਨਾਂ ਦਾ ਮੀਡੀਆ ਉਹਨਾਂ 'ਚ ਅਜੇ ਇਸ ਲੈਵਲ ਦਾ ਕਰੇਜ ਨਹੀਂ ਹੈ ਕਿ ਉਹ ਖੁੱਲ੍ਹ ਕੇ, ਉਹ ਤਾਂ ਕਸ਼ਮੀਰੀਆਂ ਦੇ ਮਾਮਲੇ 'ਚ ਵੀ ਕਹਿਣਗੇ ਕਿ ਜੀ ਅਸੀਂ ਡਿਪਲੋਮੈਟਿਕ ਮਦਦ ਕਰਾਂਗੇ, ਉਹ ਵੀ ਕਿੰਨੀ ਕਰਦੇ ਨੇ ਜਾਂ ਨਹੀਂ ਕਰਦੇ ਇਹ ਇੱਕ ਵੱਖਰੀ ਗੱਲ ਹੈ। ਸੋ ਉਹਨਾਂ ਦੇ ਵਿੱਚ ਇੱਕ ਫੀਅਰ ਫੈਕਟਰ ਹੈ, ਇੱਕ ਫੀਅਰ ਫੈਕਟਰ ਹੈ ਜਿਹਦੇ ਥੱਲੇ ਉਹ ਜਦੋਂ ਸ਼ਾਹਿਦ ਮਸੂਦ ਇਹ ਕਹਿ ਵੀ ਰਹੇ ਨੇ ਕਿ ਜੀ ਪਾਕਿस्तान के अपने मसले बहुत हैं, ये फिर क्या हो जाएगा, ਉਹ ਇਹ ਨਹੀਂ ਕਿਹਾ, ਉਹਨਾਂ ਨੇ ਕੋਈ ਨੈਗੇਟਿਵ ਗੱਲ ਨਹੀਂ ਕਹੀ ਖਾਲਿਸਤਾਨ ਬਾਰੇ, ਪਰ ਜ਼ਾਹਰ ਹੈ ਕਿ ਉਹ ਭਾਰਤ ਨੂੰ ਕਹਿ ਰਹੇ ਨੇ ਜੀ ਤੁਸੀਂ ਆਪਣਾ ਇਹ ਮਸਲਾ ਕਰੋ। ਉਹ ਇਹ ਕਹਿ ਰਹੇ ਨੇ ਕਿ ਵੀ ਕੱਲ ਨੂੰ ਸਾਡੇ ਤੇ ਇਲਜ਼ਾਮ ਨਾ ਲੱਗੇ ਕਿ ਅਸੀਂ ਕੋਈ ਸਿੱਖਾਂ ਨੂੰ ਭੜਕਾਇਆ ਜਾਂ ਕੀਤਾ। ਔਰ ਜਦੋਂ ਜਿਹੜਾ ਦੂਸਰਾ ਉਹਦਾ ਜਨਰਲ ਗੁਲ ਹਮੀਦ ਦਾ ਇੰਟਰਵਿਊ ਹੈ, ਉਹਦੇ 'ਚੋਂ ਖੁਦ ਮੰਨਦਾ ਹੈ ਕਿ ਜੀ ਜਦੋਂ ਜੂਨ 84 ਤੋਂ ਬਾਅਦ ਜਿਹੜਾ ਸ਼ਾਇਦ ਉਹਨੇ 6,500 ਫਿਗਰ ਦਿੱਤੀ ਕਿ ਇੰਨੇ ਨੌਜਵਾਨ ਜਿਹੜੇ ਨੇ ਉਹ ਆ ਗਏ ਸੀ ਸਰਹੱਦ ਟੱਪ ਕੇ ਜਾਂ ਦੂਜੇ। ਔਰ ਉਹਨੇ ਜਿਹੜਾ ਬੇਨਜ਼ੀਰ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ 1100 ਦੇ ਕਰੀਬ ਜਿਹੜੇ ਨੇ ਇਹ, ਹਾਲਾਂਕਿ ਇਸ ਨੂੰ ਮੈਂ ਬਹੁਤ ਕ੍ਰੈਡੀਬਿਲਿਟੀ ਸਾਰੀ ਗੱਲ ਨੂੰ ਨਹੀਂ ਦਿੰਦਾ ਕਿਉਂਕਿ ਉੱਥੇ ਵੀ ਇੱਕ ਪੋਲੀਟੀਕਲ ਐਂਗਲ ਹੁੰਦਾ ਹੈ, ਕੋਈ ਆਪਣੇ ਐਂਗਲ ਤੋਂ ਕਹਿ ਰਿਹਾ ਹੁੰਦਾ, ਕੋਈ ਦੂਜੇ ਨੂੰ ਬਲੇਮ ਕਰ ਰਿਹਾ ਹੁੰਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਟੇਟਮੈਂਟ ਈਵਨ ਬੇਨਜ਼ੀਰ ਭੁੱਟੋ ਨੇ ਆਪਣੀ ਮੌਤ ਤੋਂ, ਮਾਰੇ ਜਾਣ ਤੋਂ ਕੁਝ ਦਿਨ ਪਹਿਲਾਂ ਇੱਕ ਇੰਡੀਅਨ ਚੈਨਲ ਨੂੰ ਹੀ ਦਿੱਤੀ ਸੀ ਕਿ ਜੀ ਅਸੀਂ ਰਾਜੀਵ ਗਾਂਧੀ ਦੇ ਨਾਲ ਜਿਹੜਾ ਇਕਰਾਰ ਕੀਤਾ ਸੀ, ਉਹਨੇ ਅਸੀਂ ਸਿੱਖ ਜਿਹੜੀ ਇਨਸਰਜੈਂਸੀ ਨੂੰ ਖਤਮ ਕਰਨ 'ਚ ਮਦਦ ਕੀਤੀ, ਪਰ ਰਾਜੀਵ ਗਾਂਧੀ ਨੇ ਆਪਣਾ ਇਕਰਾਰ ਨਹੀਂ ਨਿਭਾਇਆ ਜਿਹੜਾ ਕਿ ਕਾਰਗਿਲ ਤੋਂ ਜਿਹੜਾ ਉਹ ਸਿਆਚਿਨ ਤੋਂ ਫੌਜ ਵਾਪਸ ਸੱਦਣਾ ਸੀ। ਸੋ ਜਦੋਂ ਕੋਈ ਖੁਦ ਹੀ ਕਲੇਮ ਕਰੇ, ਭਾਵੇਂ ਉਹ ਵੀ ਇੱਕ ਪੋਲੀਟੀਕਲ ਸੀ ਜਾਂ ਕੀ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਇੱਕ ਖੌਫ ਥੱਲੇ ਰਹਿੰਦਾ ਇੰਡੀਆ ਦੇ, ਰਿਹਾ ਵੀ ਹੈ। ਜੂਨ 84 ਤੋਂ ਬਾਅਦ ਇਸ ਗੱਲ ਦੀ ਆਮ ਚਰਚਾ ਸੀ ਕਿ ਭਾਰਤ ਨੇ, ਕਿਉਂਕਿ ਘੱਲੂਘਾਰਾ ਵਰਤਾਉਣ ਤੋਂ ਪਹਿਲਾਂ ਪਾਕਿਸਤਾਨ ਨਾਲ ਬਾਰਡਰ ਸੀਲ ਕਰ ਦਿੱਤਾ ਸੀ, ਉਦੋਂ ਚਰਚਾ ਸੀ ਕਿ ਇੰਡੀਆ ਪਾਕਿਸਤਾਨ ਤੇ ਅਟੈਕ ਕਰੇਗਾ। ਔਰ ਸੋਵੀਅਤ ਜਾਂ KGB ਇਸ ਨੂੰ ਮੂਵ ਕਰ ਰਹੀ ਸੀ ਕਿਉਂਕਿ ਉਹਨਾਂ ਦਾ ਆਪਣਾ ਪ੍ਰੈਸ਼ਰ ਅਫਗਾਨਿਸਤਾਨ 'ਚ ਬਣਿਆ ਹੋਇਆ ਸੀ। ਅਮਰੀਕਨ CIA ਪਾਕਿਸਤਾਨ ਦੇ ਵਿੱਚ ਕੈਂਪ ਲਾ ਕੇ ਜਿਹਨਾਂ ਨੂੰ ਹੋਲੀ ਵਾਰੀਅਰ ਮੁਜਾਹਿਦੀਨ ਕਹਿੰਦੇ ਸੀ, ਉਹਨਾਂ ਦੀ ਮਦਦ ਕਰ ਰਹੇ ਸੀ ਸੋਵੀਅਤ ਯੂਨੀਅਨ ਦੇ ਖਿਲਾਫ, ਤੇ ਪਾਕਿਸਤਾਨ 'ਚ ਹੀ ਬੇਸ ਕੈਂਪ ਸੀ ਸਾਰੇ ਬਣੇ ਹੋਏ। ਸੋ ਸੋਵੀਅਤ ਯੂਨੀਅਨ ਉਹਨਾਂ ਦੀ ਏਜੰਸੀ ਚਾਹੁੰਦੀ ਸੀ ਕਿ ਇੰਡੀਆ ਪਾਕਿਸਤਾਨ ਦੇ ਉੱਤੇ ਕਰੇ, ਲੇਕਿਨ ਔਰ ਅਮਰੀਕਾ ਨੇ ਥੋੜਾ ਟਿਪ ਆਫ ਵੀ ਦਿੱਤਾ ਸੀ। ਉਦੋਂ ਅਚਾਨਕ ਜ਼ਿਆਉਲ ਹੱਕ ਜਿਹੜਾ ਹੈ ਉਹ ਆ ਗਏ ਦਿੱਲੀ, ਕੋਈ ਕ੍ਰਿਕਟ ਮੈਚ ਸੀ ਔਰ ਮਤਲਬ ਬਿਲਕੁਲ ਸ਼ਾਰਟ ਨੋਟਿਸ ਤੇ, ਔਰ ਉਹਨੇ ਬੜਾ ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਟੈਨਸ਼ਨ ਵੀ ਸੀ। ਤੇ ਉਹਨੂੰ ਸਗੋਂ ਪ੍ਰੈਸ ਕਾਨਫਰੰਸ 'ਚ ਪੁੱਛਿਆ ਜਦੋਂ ਦਿੱਲੀ ਆਇਆ ਕਿ ਜੀ ਕਿਆ भारत और पाकिस्तान, उर्दू ਦੇ ਵਿੱਚ ਕਿ भारत और पाकिस्तान के दरमियान क्या जंग के बदल मंडरा रहे हैं, तो उन्हें ऊपर देख के क्या क्रिकेट मैच चल रहे, उन्हें क्या मुझे तो आसमान साफ नजर आ रहा है। ਸੋ ਉਹਨੇ ਉਹ ਸਾਰੇ ਨੂੰ ਹੀ ਵਰਤਣਾ ਚਾਹਿਆ। ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਰਿਐਕਸ਼ਨ ਹੈ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਇਹਨਾਂ ਦੇ ਮੀਡੀਆ ਪਰਸਨ ਹੋਣ, ਈਵਨ ਉਹਨਾਂ ਦੇ ਮਿਲਟਰੀ ਜਨਰਲਸ ਜਾਂ ਪੋਲੀਟੀਕਲ ਲੋਕ ਵੀ, ਉਹ ਬਹੁਤ ਡਰਦੇ ਨੇ ਇੰਡੀਆ ਤੋਂ। ਪਰ ਚੰਗੀ ਗੱਲ ਹੈ ਵੀ ਹੁਣ ਥੋੜੀ ਜਿਹੀ ਤਬਦੀਲੀ ਇਹ ਦੇਖਣ 'ਚ ਆ ਰਹੀ, ਜਿਵੇਂ ਕੱਲ੍ਹ ਹੀ ਸਟੇਟਮੈਂਟ ਇੰਡੀਆ ਦੀ ਹੈ ਕਿ ਜੇ ਹੁਣ ਕੋਰੀਡੋਰ ਜਿਹੜਾ ਉਹਨਾਂ ਦਾ ਗਵਾਦਰ ਤੱਕ ਬਣਾ ਰਿਹਾ ਹੈ ਚਾਈਨਾ ਇਕਨੋਮਿਕਲ ਐਕਟੀਵਿਟੀ ਲਈ, ਤਾਂ ਇੰਡੀਆ ਨੇ ਜਿਹੜਾ ਉਹਦੇ ਤੇ ਵੀ ਆਬਜੈਕਟ ਕੀਤਾ ਚਾਈਨਾ ਗਵਰਨਮੈਂਟ ਕੋਲ, ਪਰ ਪਾਕਿਸਤਾਨ ਨੇ ਕਿਹਾ ਜੀ ਅਸੀਂ ਲੈ ਕੇ ਜਾਵਾਂਗੇ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਕਿ ਇਹ ਸਾਡੇ ਮਾਮਲੇ 'ਚ ਦਖਲਅੰਦਾਜ਼ੀ ਕਰ ਰਹੇ ਨਹੀਂ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਇੰਡੀਆ ਮਦਦ ਕਰ ਰਿਹਾ ਵਿਦਨ, ਉਹਦਾ ਵੀ ਗੱਲ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜੇ ਥੋੜਾ ਜਿਹਾ ਹੌਸਲਾ ਫੜਨੇ ਤੇ ਸਿੱਖਾਂ ਦੇ ਨਾਲ ਆ ਕੇ ਖਲੋਣ, ਨਾ ਸਹੀ ਭਾਵੇਂ ਹਾਂ ਦਾ ਨਾਰਾ ਹੀ ਮਾਰ ਦੇਣ, ਸਾਨੂੰ ਥੋੜਾ ਜਿਹਾ ਤਾਂ ਲੱਗੇ ਬੱਲੇ ਬੱਲੇ ਹੀ ਕਰ ਦੇਣ ਪਿੱਛੋਂ ਦੀ, ਜਾਂ ਚੱਕ ਲੋ ਕਰ ਦੇਣ, ਇੰਨੇ ਨਾਲ ਹੀ ਹੌਸਲਾ ਹੋ ਜਾਏਗਾ ਵੀ ਇੰਨਾ ਨਾ ਡਰੋ, ਤੁਹਾਡੇ ਕੋਲ ਤੁਸੀਂ ਇੱਕ ਨਿਊਕਲੀਅਰ ਪਾਵਰ ਹੋ, ਤੁਸੀਂ ਤਾਂ ਨਿਊਕਲੀਅਰ ਪਾਵਰ ਨੂੰ ਵੀ ਗੁੱਲੀ ਡੰਡਾ ਬਣਾਇਆ ਹੋਇਆ, ਐਵੇਂ ਡਰੀ ਜਾਂਦੇ ਹੋ ਬੈਠੇ। ਸਾਡੇ ਪੱਲੇ ਕੁਛ ਨਹੀਂ, ਅਸੀਂ ਦੇਖ ਲਓ ਸਾਡੇ ਹਵਾਰੇ ਰਾਜੋਆਣੇ ਤਾਰੇ ਸਾਡੇ ਫੇਰ ਵੀ ਗੜਕਦੇ ਨੇ, ਤੁਸੀਂ ਨਿਊਕਲੀਅਰ ਰੱਖ ਕੇ ਵੀ ਜਿਹੜਾ ਐਵੇਂ ਜਿਹੜਾ ਉਹ ਚੂੰ ਕਰੀ ਜਾਂਦੇ ਹੋ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।